ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਹੋ ਤੁਸੀਂ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਵਾਗਤ ਹੈ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਪਿਛਲੀ ਰਿਪੋਰਟ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸਿੱਖ ਆਗੂ ਮੋਦੀ ਸਾਹਿਬ ਨੂੰ ਮਿਲਣ ਗਏ ਸੀ, ਉਹਨਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਲ ਹੋਰ ਸਿੱਖ ਮਸਲੇ ਹੱਲ ਕਰਾਏ ਕਿ ਨਹੀਂ ਕਰਾਏ, ਇਹ ਤਾਂ ਉਹ ਦੱਸ ਸਕਦੇ ਨੇ। ਪਰ ਇਸ ਰਿਪੋਰਟ ਨੂੰ ਗੌਰ ਨਾਲ ਸੁਣਿਓ ਤੇ ਸੁਣਨ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ। ਇਹ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਸੱਤਾ ਦੇ ਦਰ ਜਾ ਕੇ ਦਰਬਾਰ 'ਚ ਜਾ ਕੇ ਦਰਬਾਰੀ ਜਾਂ ਖੁਸ਼ਾਮਦੀ ਹੋਵੇ। ਅੱਜ ਇਸੇ ਰਿਪੋਰਟ ਦੇ ਵਿੱਚ ਇੱਕ ਅਜਿਹੀ ਸਿੱਖ ਬੀਬੀ ਦੀ ਗੱਲ ਕਰਾਂਗੇ ਜਿਹੜੀ ਨੇ ਨਾਮ ਬੜਾ ਕਮਾਇਆ ਔਰ ਲਿਟਰੇਚਰ ਦੇ ਵਿੱਚ ਕਮਾਇਆ, ਔਰ ਜਿਹੜਾ ਲੋਕਾਂ ਨੂੰ ਅਸੀਂ ਮਾਨਸਿਕ ਤੌਰ ਤੇ ਆਜ਼ਾਦ ਕਹਿਣੇ ਨਾ, ਬਰੋਡ ਮਾਈਂਡਡ ਕਹਿਣੇ, ਔਰ ਇਹ ਸੋਚਦੇ ਹਾਂ ਕਿ ਯਾਰ ਇਹ ਬੰਦੇ ਆਜ਼ਾਦਾਨਾ ਸੋਚ ਦੇ ਮਾਲਕ ਨੇ, ਲਿਬਰਲ ਨੇ, ਸੈਕੂਲਰ ਨੇ, ਜਾਂ ਇਹਨਾਂ ਦੀ ਆਪਣੀ ਇੱਕ ਥਿੰਕਿੰਗ ਕਪੈਸਿਟੀ ਹੈ। ਕਈ ਲੋਕ ਤਾਂ ਹੁੰਦੇ ਨੇ ਜਿਨ੍ਹਾਂ ਦੀ ਥਿੰਕਿੰਗ ਕਪੈਸਿਟੀ ਖਤਮ ਹੋ ਚੁੱਕੀ ਹੈ, ਬੌਧਿਕ ਕੰਗਾਲੀ ਦੇ ਵਿੱਚੋਂ ਲੰਘ ਰਹੇ ਹੁੰਦੇ ਆ। ਉਹਨੂੰ ਕਹਿ ਦਿੰਦੇ ਨੇ ਕਿ ਮੈਂਟਲੀ ਇਲਨੈਸ, ਹੋਰ ਵੀ ਬਥੇਰੀਆਂ ਟਰਮਸ ਉਹਨਾਂ ਦੇ ਲਈ ਵਰਤੀਆਂ ਜਾਂਦੀਆਂ ਨੇ। ਉਹ ਤਾਂ ਕਿਉਂਕਿ ਉਹ ਭਗਤ ਹੁੰਦੇ ਆ, ਸਿਆਸੀ ਲੋਕਾਂ ਦੇ ਭਗਤ ਹੁੰਦੇ ਆ, ਜਿਵੇਂ ਮੋਦੀ ਸਾਹਿਬ ਦੇ ਨੇ, ਜਿਵੇਂ ਪੰਜਾਬ ਦੇ ਵਿੱਚ ਕਦੇ ਬਾਦਲ ਸਾਹਿਬ ਦੇ ਸੀ, ਕੈਪਟਨ ਸਾਹਿਬ ਦੇ ਸੀ, ਹੋ ਸਕਦਾ ਭਗਵੰਤ ਮਾਨ ਦੇ ਵੀ ਹੋਣ, ਨਵਜੋਤ ਸਿੰਘ ਸਿੱਧੂ ਦੇ ਹੋਣ, ਸੁਨੀਲ ਜਾਖੜ ਦੇ ਵੀ ਹੋਣਗੇ, ਇਸੇ ਤਰ੍ਹਾਂ ਟਰੰਪ ਦੇ ਵੀ ਹੋਣਗੇ, ਬਾਈਡਨ ਦੇ ਵੀ ਹੋਣਗੇ। ਸੋ ਇਹ ਭਗਤੀ ਮਾੜੀ ਨਹੀਂ ਆ, ਪਰ ਪੋਲੀਟੀਕਲ ਲੋਕਾਂ ਦੀ ਭਗਤੀ ਕਰਨਾ ਉਹ ਕਿਤੇ ਨਾ ਕਿਤੇ ਗਲਤ ਹੋ ਸਕਦੀ ਹੈ, ਕਿਉਂਕਿ ਉਹਨਾਂ ਦੇ ਸਟਾਂਸ ਨਹੀਂ ਹੁੰਦੇ, ਉਹਨਾਂ ਦਾ ਸਿਧਾਂਤ ਨਹੀਂ ਹੁੰਦਾ, ਉਹ ਐਥਿਕਸ ਤੋਂ ਊਣੇ ਹੁੰਦੇ ਆ। ਤਾਂ ਇਹ ਗੱਲਾਂ ਅੱਜ ਕਿਉਂ ਕਰ ਰਹੇ ਹਾਂ? ਕਿਉਂਕਿ ਪਿਛਲੀ ਰਿਪੋਰਟ ਦੇ ਵਿੱਚ ਸਿੱਖ ਆਗੂਆਂ ਦਾ ਜ਼ਿਕਰ ਕੀਤਾ ਸੀਗਾ। ਅੱਜ ਇੱਕ ਐਸੀ ਸਿੱਖ ਬੀਬੀ ਦੇ ਬਾਰੇ ਜ਼ਿਕਰ ਕਰਾਂਗੇ ਜਿਸ ਬੀਬੀ ਨੇ ਮੋਦੀ ਦੇ ਘਰੋਂ ਆਇਆ ਸੱਦਾ ਠੁਕਰਾ ਦਿੱਤਾ, ਔਰ ਠੁਕਰਾਇਆ ਪਤਾ ਕਿਹੜੇ ਆਧਾਰ ਤੇ? ਉਹ ਕਹਿੰਦੀ ਕਿ ਜਿਹੜੀ ਮੇਰੀ ਆਈਡੀਓਲੋਜੀ ਆ, ਜਿਹੜਾ ਮੇਰਾ ਧਰਮ ਆ, ਉਹ ਮੈਨੂੰ ਅਲਾਉ ਨਹੀਂ ਕਰਦਾ ਕਿ ਮੈਂ ਤੁਹਾਡੇ ਨਾਲ ਖੜਾ। ਜੀ ਹਾਂ, ਗੱਲ ਕਰਾਂਗੇ ਬੱਲੀ ਕੌਰ ਜਸਵਾਲ ਜੀ। ਬੱਲੀ ਕੌਰ ਜਸਵਾਲ ਕੌਣ ਨੇ ਇਹ ਬਾਅਦ 'ਚ ਦੱਸਾਂਗੇ, ਪਰ ਉਹਨਾਂ ਨੇ ਫੇਸਬੁੱਕ ਪੋਸਟ ਪਾ ਕੇ ਆਪਣੀ ਆਜ਼ਾਦਾਨਾ ਸੋਚ ਤੇ ਦਲੇਰੀ ਦਾ ਸਬੂਤ ਦਿੱਤਾ। ਦੱਸਦੇ ਹਾਂ ਤੁਹਾਨੂੰ ਪੂਰਾ ਮਾਜਰਾ ਕੀ ਹੈ। ਜਿਹੜੇ ਲੋਕ ਮੋਦੀ ਨੂੰ ਮਿਲਣ ਗਏ, ਸਿੱਖ ਖਾਸ ਕਰਕੇ ਸਿੱਖ ਆਗੂ, ਉਹਨਾਂ ਦਾ ਆਪਣਾ ਤਰਕ ਹੋ ਸਕਦਾ, ਪਰ ਉਹਨਾਂ ਨਾਲ ਬਹੁਤੇ ਲੋਕ ਸਹਿਮਤ ਨਹੀਂ। ਇਹ ਉਹ ਯਾਦ ਰੱਖਣ, ਇੱਥੇ ਇਹਦਾ ਮਤਲਬ ਇਹ ਨਹੀਂ ਗਾ ਕਿ ਗੈਰਤਮੰਦ ਲੋਕ ਖਤਮ ਹੋ ਗਏ ਆ। ਗੈਰਤਮੰਦ ਲੋਕ ਹੈਗੇ ਆ। ਜਿਹੜੇ ਲੋਕ ਗੈਰਤਮੰਦ ਨੇ ਉਹਨਾਂ ਦੇ ਵਿੱਚ ਲੇਖਕਾ ਬੱਲੀ ਕੌਰ ਜਸਵਾਲ ਨੇ। ਉਹਨਾਂ ਦੇ ਬਾਰੇ ਇਹ ਕਿਹਾ ਜਾ ਸਕਦਾ ਕਿ ਜਿਸ ਨੇ ਮੋਦੀ ਦੇ ਸੱਦੇ ਨੂੰ ਠੋਕਰ ਹੀ ਨਹੀਂ ਮਾਰੀ, ਬਲਕਿ ਸਿੱਖ ਸਿਧਾਂਤ ਦੀ ਗੱਲ ਕਰਕੇ ਮੋਦੀ ਸਰਕਾਰ ਵੱਲੋਂ ਘੱਟ ਗਿਣਤੀਆਂ ਦੇ ਨਾਲ ਜੋ ਵਿਹਾਰ ਕੀਤਾ ਜਾ ਰਿਹਾ ਵਾ, ਉਹਦੇ ਬਾਰੇ ਸ਼ੀਸ਼ਾ ਵੀ ਦਿਖਾਇਆ। ਬੱਲੀ ਨੇ ਅੰਦਰ ਵੜ ਕੇ ਨਾ ਨਹੀਂ ਕੀਤੀ, ਉਹਨੇ ਸ਼ੇਰ ਵਾਂਗ ਦਹਾੜ ਮਾਰ ਕੇ ਨਾ ਕੀਤੀ ਹੈ। ਉਹਨੇ ਫੇਸਬੁੱਕ ਪੋਸਟ ਪਾਈ ਹੈ ਤੇ ਪੋਸਟ ਪਾ ਕੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਸੱਦਾ ਮਿਲਿਆ, ਪਰ ਮੈਂ ਜਾਵਾਂ ਕਿ ਨਹੀਂ, ਕਿਉਂਕਿ ਮੇਰੇ ਸਿਧਾਂਤ, ਮੇਰੇ ਅਸੂਲ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ। ਉਹਨੇ ਕਿਹਾ ਕਿ ਮੋਦੀ ਸਰਕਾਰ 'ਚ ਮੁਸਲਿਮ ਲੋਕਾਂ ਦੇ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਵਾ ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਂਦਾ, ਤੇ ਸਾਡੇ ਅਸੂਲ ਤੇ ਸਾਡੇ ਧਾਰਮਿਕ ਜਜ਼ਬਾਤਾਂ ਦੇ ਇਹ ਗੱਲ ਬਿਲਕੁਲ ਉਲਟਾ, ਤੇ ਉਸ ਨੂੰ ਮੋਦੀ ਦੇ ਨਾਲ ਮੁਲਾਕਾਤ ਕਰਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਹ ਹੁੰਦੀ ਹੈ ਗੈਰਤ। ਅਸਲ ਦੇ ਵਿੱਚ ਇਹ ਹੁੰਦਾ ਮਾਦਾ। ਬਹੁਤ ਘੱਟ ਲੇਖਕਾਂ ਕੋਲ ਇਹ ਮਾਦਾ। ਅੱਜ ਅਸੀਂ ਦੇਖਦੇ ਹਾਂ ਬਾਲੀਵੁੱਡ ਵਾਲੇ ਜਾਂ ਪੋਲੀਵੁੱਡ ਵਾਲੇ ਕਿਵੇਂ ਦਰਬਾਰੀ ਬਣਦੇ ਨੇ, ਕਿਵੇਂ ਖੁਸ਼ਾਮਦੀਏ ਬਣਦੇ ਨੇ, ਕਿਵੇਂ ਹਰ ਚੀਜ਼ ਨੂੰ ਸਹੀ ਕਹਿੰਦੇ ਨੇ, ਕੁਛ ਕੁ ਟੈਕਸਾਂ ਤੋਂ ਬਚਣ ਦੇ ਮਾਰੇ, ਕੁਛ ਕੁ ਚੰਦ ਕੁ ਛੋਟੇ-ਮੋਟੇ ਅਵਾਰਡਾਂ ਤੋਂ ਬਚਣ ਦੇ ਮਾਰੇ। ਤੇ ਅੱਗੇ ਉਹ ਕੀ ਕਹਿੰਦੇ ਆ ਕਿ ਫੇਸਬੁੱਕ ਪੋਸਟ ਪਾਉਂਦੇ ਆ, ਉਹ ਕਹਿੰਦੇ ਕਿ ਮੈਨੂੰ ਪਤਾ ਵਾ ਕਿ ਮੇਰੀ ਆਲੋਚਨਾ ਕਰਨ ਵਾਲੇ ਬੜੇ ਆਉਣਗੇ, ਔਰ ਇਹ ਗੱਲ ਸਹੀ ਆ। ਤੁਹਾਨੂੰ ਪਤਾ ਜਿਹੜਾ ਮੋਦੀ ਨੂੰ ਗਲਤ ਕਹਿੰਦਾ, ਅੱਜ ਕੱਲ੍ਹ ਮੋਦੀ ਸਾਹਿਬ ਦੇ ਜਿਹੜੇ ਭਗਤ ਆ, ਪਿੱਠੂ ਆ ਜਿਹੜੇ, ਔਰ ਅਸੀਂ ਤਾਂ ਕਈ ਵਾਰ ਇਹ ਵੀ ਕਿ ਮੈਂ ਤਾਂ ਕਹਿਣਾ ਹੁੰਦਾ ਕਿ ਉਹ ਬ੍ਰੇਨ ਵਾਸ਼ਡ ਪੀਪਲ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਚੀਜ਼ਾਂ ਹੋ ਰਹੀਆਂ ਨੇ। ਤਾਂ ਉਹ ਕਹਿੰਦੇ ਕਿ ਮੈਨੂੰ ਪਤਾ ਵਾ ਕਿ ਉਹ ਮੇਰੀ ਆਲੋਚਨਾ ਕਰਨਗੇ, ਪਰ ਮੈਂ ਡਰਦੀ ਨਹੀਂ ਆ। ਇਹਨੂੰ ਤਾਂ ਹੀ ਕਹਿਣਾ ਮੈਂ ਕਿ ਸ਼ੇਰ ਵਾਂਗ ਦਹਾੜ ਮਾਰੀ। ਉਹਨੇ ਅੰਦਰ ਵੜ ਕੇ ਨਾ ਨਹੀਂ ਕੀਤੀ। ਉਹ ਕਹਿੰਦੀ ਮੈਂ ਡਰਦੀ ਨਹੀਂ ਆ, ਤੇ ਆਲੋਚਨਾ ਵੀ ਕਰਨ ਉਹਨੂੰ ਕੋਈ ਪਰਵਾਹ ਨਹੀਂ ਹੈ, ਕਿਉਂਕਿ ਉਹ ਉਹਨਾਂ ਲੋਕਾਂ 'ਚ ਆਉਂਦੀ ਆ। ਆਪਣੇ ਆਪ ਬਾਰੇ ਜਦੋਂ ਗੱਲ ਕਰ ਰਹੀ ਹੈ ਬੱਲੀ ਕੌਰ ਜਸਵਾਲ, ਜਿਨ੍ਹਾਂ ਨੇ ਹਮੇਸ਼ਾ, ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਹਮੇਸ਼ਾ ਅਨਿਆਂ, ਵਧੀਕੀਆਂ ਤੇ ਜ਼ੁਲਮਾਂ ਮੂਹਰੇ ਡਟੇ ਰਹੇ ਤੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਮਜ਼ਲੂਮਾਂ ਦੀ ਖਾਤਰ ਕੁਰਬਾਨੀਆਂ ਵੀ ਕੀਤੀਆਂ। ਉਹ ਕਹਿੰਦੀ ਮੈਂ ਸਿੱਖ ਇਤਿਹਾਸ 'ਚ ਆਉਣੀ ਹੈ, ਸਿੱਖ ਧਰਮ 'ਚ ਆਉਣੀ ਹੈ। ਤੇ ਉਹਨੇ ਲਿਖਿਆ ਕਿ ਸਾਡੇ ਧਰਮ ਦੇ ਵਿੱਚ ਮਨੁੱਖਤਾਵਾਦੀ ਹੋਣਾ ਸਿਖਾਇਆ ਜਾਂਦਾ ਤੇ ਉਹ ਉਹੀ ਕਰੇਗੀ ਜੋ ਉਹਨੂੰ ਸਿਖਾਇਆ ਗਿਆ। ਦੇਖੋ, ਇੱਕ ਪਾਸੇ ਲੋਕ ਜਿਹੜੇ ਆ ਉਹ ਛੋਟਾ-ਮੋਟਾ ਅਵਾਰਡ ਹਾਸਲ ਕਰਨ ਦੇ ਲਈ ਜਿਹੜਾ ਵਾ ਸੱਤਾਧਾਰੀਆਂ ਦੀਆਂ ਖੁਸ਼ਾਮਦੀਆਂ, ਚਾਪਲੂਸੀਆਂ ਕਰਦੇ ਰਹਿੰਦੇ ਆ, ਪਰ ਦੂਜੇ ਪਾਸੇ ਉਹ ਲੋਕ ਆ ਜਿਹੜੇ ਸਿਰਫ ਸ਼ੀਸ਼ੇ ਹੀ ਨਹੀਂ ਵਿਖਾਉਂਦੇ ਸੱਤਾ ਨੂੰ, ਸੱਤਾਧਾਰੀਆਂ ਨੂੰ, ਆਪਣਾ ਸਿਧਾਂਤ ਵੀ ਦੱਸਦੇ ਨੇ, ਆਪਣਾ ਅਸੂਲ ਵੀ ਦੱਸਦੇ ਨੇ, ਜੋ ਉਹਨਾਂ ਨੂੰ ਟੀਚਿੰਗਸ ਮਿਲੀਆਂ ਨੇ, ਵੈਲਿਊਜ਼ ਮਿਲੀਆਂ ਨੇ, ਜੋ ਉਹਨਾਂ ਦੇ ਐਥਿਕਸ ਨੇ, ਉਹਨਾਂ ਤੇ ਖੜੇ ਵੀ ਨੇ। ਇਹ ਹੁੰਦੀ ਹੈ
ਲਿਟਰੇਚਰ ਨਾਲ ਜੁੜਿਆ ਬੰਦਾ ਕੋਈ ਆਮ ਇਨਸਾਨ ਨਹੀਂ ਹੁੰਦਾ। ਉਹ ਦੂਜੇ ਲੋਕਾਂ ਨਾਲੋਂ 4 ਦਰਜੇ ਗੁਣੇ ਵੱਧ ਸੋਚਣ ਵਾਲਾ ਹੁੰਦਾ ਹੈ, ਹੋਰ ਪਹਿਲੂਆਂ ਤੋਂ ਸੋਚਣ ਵਾਲਾ ਬੰਦਾ ਹੁੰਦਾ, ਉਹ ਇਨਸਾਨ ਹੁੰਦਾ। ਬੱਲੀ ਕੌਰ ਜਸਵਾਲ ਨੇ ਉਹ ਮਿਸਾਲ ਪੈਦਾ ਕੀਤੀ ਹੈ। ਇਸੇ ਕਰਕੇ ਅਸੀਂ ਕਹਿੰਦੇ ਕਿ ਸ਼ੇਅਰ ਜ਼ਰੂਰ ਕਰੋ ਇਹਨਾਂ ਚੀਜ਼ਾਂ ਨੂੰ। ਦਰਬਾਰੀ ਲੋਕਾਂ ਦੀ ਘਾਟ ਨਹੀਂ ਹੈ, ਖੁਸ਼ਾਮ ਦੀ ਚਾਪਲੂਸ ਲੋਕਾਂ ਦੀ ਕਦੇ ਘਾਟ ਨਹੀਂ ਹੁੰਦੀ, ਸੱਤਾ ਨੂੰ ਕਦੇ ਨਹੀਂ ਘਾਟ ਹੁੰਦੀ। ਇਹੋ ਜਿਹੇ ਲੋਕਾਂ ਦੀ ਬਥੇਰੇ ਹੁੰਦੇ ਨੇ, ਪਰ ਅਸਲ ਬੰਦਾ ਉਹ ਹੁੰਦਾ ਜਿਹੜਾ ਸੱਤਾ ਦੇ ਸਾਹਮਣੇ ਸਟਾਂਸ ਰੱਖ ਸਕੇ, ਸੱਤਾ ਦੇ ਸਾਹਮਣੇ ਸਟੈਂਡ ਰੱਖ ਸਕੇ। ਉਹਨੂੰ ਅਸੀਂ ਕਹਿੰਦੇ ਕਿ ਹਾਂ, ਇਹ ਵਾਕਈ ਆਜ਼ਾਦਾਨਾ ਸੋਚ ਦਾ ਮਾਲਕ ਆ, ਇਹ ਵਾਕਈ ਪੜ੍ਹਿਆ ਲਿਖਿਆ, ਇਹਦੇ 'ਚ ਵਾਕਈ ਵਿਦਵਤਾ ਵਾ, ਇਹਦੀਆਂ ਗੱਲਾਂ 'ਚੋਂ ਇਹਦਾ ਇੰਟਲੈਕਚੁਅਲ ਪਾਣਾ ਜਿਹੜਾ ਉਹ ਝਲਕਦਾ ਵਾ। ਬੱਲੀ ਕੌਰ ਜਸਵਾਲ ਕੌਣ ਹੈ? ਆ ਜਿਹੜੇ ਰਿਪੋਰਟ ਸੁਣ ਕੇ ਕਹਿੰਦੇ ਹੋਣਗੇ ਕਿ ਯਾਰ ਉਹ ਕੋਈ ਮਾੜੀ ਮੋਟੀ ਲੇਖਕਾ ਹੋਣੀ ਆ। ਬੱਲੀ ਕੌਰ ਜਸਵਾਲ ਗੂਗਲ ਕਰਿਓ ਕੌਣ ਆ। ਬੱਲੀ ਕੌਰ ਜਸਵਾਲ ਮਾੜੀ ਮੋਟੀ ਹਸਤੀ ਨਹੀਂ ਹੈ ਜਿਹਨੇ ਮੋਦੀ ਨੂੰ ਨਾ ਕਰਤੀ ਆ। ਆਮ ਲੋਕਾਂ ਨੂੰ ਤਾਂ ਸੱਦਾ ਨਹੀਂ ਦਿੰਦੇ ਉੱਥੇ PMO ਵਾਲੇ। ਬੱਲੀ ਕੌਰ ਜਸਵਾਲ ਕੌਣ ਆ ਦੱਸਦੇ ਆ ਤੁਹਾਨੂੰ। 2014 ਦੀ ਗੱਲ ਆ ਜਦੋਂ ਦਾ ਪਹਿਲਾ ਨਾਵਲ ਆਇਆ ਸੀ ਇਨਹੈਰੀਟੈਂਸ, ਤੇ ਉਸ ਨਾਵਲ ਨੇ ਸਿਡਨੀ ਮਾਰਨਿੰਗ ਹੈਰਾਲਡ ਦੇ ਬੈਸਟ ਯੰਗ ਆਸਟ੍ਰੇਲੀਅਨ ਨਾਵਲਿਸਟ ਅਵਾਰਡ ਜਿੱਤਿਆ ਸੀ। ਇੱਥੇ ਹੀ ਬਸ ਨਹੀਂ, ਉਹਦਾ ਦੂਜਾ ਨਾਵਲ ਆਇਆ ਸੀ 2015 ਦੇ ਵਿੱਚ ਸ਼ੂਗਰ ਬ੍ਰੈਡ, ਤੇ ਉਹ ਐਪੀਗ੍ਰਾਮ ਬੁੱਕਸ ਫਿਕਸ਼ਨ ਪ੍ਰਾਈਜ਼ ਵਾਸਤੇ ਫਾਈਨਲਾਈਜ਼ ਹੋਇਆ ਸੀ। ਉਹਦਾ ਤੀਜਾ ਨਾਵਲ ਆਇਆ 2017 ਦੇ ਵਿੱਚ, ਉਹਦਾ ਨਾਂ ਸੀਗਾ ਐਰੋਟਿਕ ਸਟੋਰੀਜ਼ ਫॉर ਪੰਜਾਬੀ ਵਿਡੋਜ਼, ਜਿਸ ਨੇ ਉਸ ਨੂੰ ਕੌਮਾਂਤਰੀ ਪ੍ਰਸਿੱਧੀ ਤਾਂ ਦਵਾਈ ਨਾਲ ਉਹਦੇ ਰਾਈਟਸ ਵੇਚੇ ਗਏ ਤੇ ਉਹਦਾ ਤੇ ਫਿਲਮ ਬਣਾਉਣ ਵਾਸਤੇ। 2019 ਦੇ ਵਿੱਚ ਤਾਂ ਉਹਨੇ ਬੁਲੰਦੀਆਂ ਨੂੰ ਜਮਾਂ ਰਿਕਾਰਡ ਹੀ ਤੋੜਤੇ। ਉਹ 2019 ਤੱਕ ਪਹੁੰਚਦੀ ਕੇਵਨ ਤੋਂ ਬਾਅਦ ਸਿੰਗਾਪੁਰ ਦੀ ਕੌਮਾਂਤਰੀ ਤੌਰ ਤੇ ਪਛਾਣੀ ਜਾਣ ਵਾਲੀ ਦੂਜੀ ਲਿਟਰੇਚਰ ਦੀ ਹਸਤੀ ਸੀ। ਬੱਲੀ ਕੌਰ ਜਸਵਾਲ ਆਮ ਸਧਾਰਨ ਨਾਂ ਨਹੀਂ ਹੈ, ਪਰ ਬੱਲੀ ਕੌਰ ਜਸਵਾਲ ਨੇ ਸੱਤਾਧਾਰੀਆਂ ਨੂੰ ਨਾ ਨਹੀਂ ਕੀਤੀ। ਉਹਨੇ ਨਾਂ ਦੇ ਨਾਲ ਰੀਜ਼ਨ ਦਿੱਤੇ ਨੇ ਕਿ ਤੁਹਾਡੇ ਰਾਜ ਦੇ ਵਿੱਚ ਮੁਸਲਿਮ ਭਾਈਚਾਰੇ ਨਾਲ ਜੋ ਵਧੀਕੀਆਂ ਹੋ ਰਹੀਆਂ ਨੇ, ਜੋ ਸ਼ਰੇਆਮ ਕਿਹਾ ਜਾ ਰਿਹਾ ਹੈ। ਸੁਦਰਸ਼ਨ ਵਰਗੇ ਜਿਹੜੇ ਸੰਪਾਦਕ ਨੇ ਉਹ ਕਹਿੰਦੇ ਕਿ ਅਸੀਂ ਸੁਦਰਸ਼ਨ ਚੈਨਲ ਦੇ ਨਾਂ ਦੇ ਜਿਹੜੇ ਸੰਪਾਦਕ ਨੇ ਉਹ ਕਹਿੰਦੇ ਕਿ ਹਿੰਦੂ ਰਾਸ਼ਟਰ ਬਣਾਵਾਂਗੇ। BJP ਦਾ MLA ਉਹਦੇ 'ਚ ਖੜਾ ਵਾ। ਇਹ ਹੁੰਦਾ ਮਾਦਾ, ਇਹ ਹੁੰਦੀ ਹੈ ਗੈਰਤ, ਇਹ ਹੁੰਦਾ ਜਿਗਰਾ। ਸਾਡੇ ਪੰਜਾਬ ਦੇ ਵਿੱਚ ਦੇਖ ਲਓ ਵੱਡੇ ਵੱਡੇ ਸਿਆਸਤਦਾਨ ID CBI IT ਤੋਂ ਡਰਦੇ ਹੀ ਉੱਥੇ ਆਪਦੇ ਅਸੂਲ ਗਹਿਣੇ ਧਰੀ ਬੈਠੇ ਆ ਚੰਦ ਕੌਦਿਆਂ ਪਿੱਛੇ। ਤੇ ਲੋਕ ਕਹਿੰਦੇ ਕਿ ਲਿਟਰੇਚਰ ਵਾਲਿਆਂ ਨੂੰ ਕੀ ਪਤਾ ਹੁੰਦਾ। ਆਹ ਲਿਟਰੇਚਰ ਦੀ ਤਾਕਤ ਆ ਜਿਹੜੀ ਤੁਹਾਡੀ ਬੌਧਿਕ ਮਾਨਸਿਕ ਤਾਕਤ ਨੂੰ ਦਰਸਾਉਂਦੀ ਆ। ਸਧਾਰਨ ਨਹੀਂ ਹੁੰਦਾ ਉਹ ਇਨਸਾਨ। ਭਾਰਤ ਕੋਈ ਛੋਟਾ ਮੋਟਾ ਦੇਸ਼ ਨਹੀਂ ਹੈ। ਭਾਰਤ 6ਵੀਂ ਵੱਡੀ ਆਰਥਿਕਤਾ ਵਾ ਮੁਲਕ ਦੀ, ਵਿਸ਼ਵ ਦੀ 6ਵੀਂ ਵੱਡੀ ਆਰਥਿਕਤਾ। ਤੇ ਡੈਮੋਕ੍ਰੇਸੀ ਦੇ ਵਿੱਚ ਭਾਰਤੀ ਆਪਦੇ ਆਪ ਨੂੰ ਕਹਿੰਦੇ ਮੋਦੀ ਹੋਣੇ ਕਿ ਅਸੀਂ ਦੂਜੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਹਾਲਾਂਕਿ ਕਿੱਡੀ ਉਹ ਆਪਾਂ ਜਾਣਦੇ ਹਾਂ, ਪਰ ਉਹਨਾਂ ਨੂੰ ਨਾ ਕਰਨੀ। PMO ਦੇ ਚਾਪਲੂਸ ਜਿਹੜੇ ਕਹਿੰਦੇ ਕਿ ਅਸੀਂ 150 ਪੈਟਰੋਲ ਲੈ ਲਾਂਗੇ 150 ਰੁਪਏ ਨੂੰ, 300-400 ਰੁਪਏ ਨਿੰਬੂ ਲੈ ਲਾਂਗੇ, ਪਰ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਵਾ। ਹਸਪਤਾਲਾਂ 'ਚ ਤਾਂ ਆਕਸੀਜਨ ਮਿਲੇ ਨਾ ਮਿਲੇ, ਉਹ ਗੱਲ ਵੱਖਰੀ ਹੈ। ਸੋ ਬੱਲੀ ਕੌਰ ਜਸਵਾਲ ਦੇ ਬਾਰੇ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਸ਼ੇਅਰ ਜ਼ਰੂਰ ਕਰਿਓ। ਬੱਲੀ ਕੌਰ ਜਸਵਾਲ ਨੇ ਨਾ ਨਹੀਂ ਕੀਤੀ, ਇੱਕ ਵਾਰ ਫਿਰ ਮੈਂ ਕਹਿ ਰਿਹਾ ਵਾਂ, ਉਹਨੇ ਨਾ ਹੀ ਨਹੀਂ ਕੀਤੀ। ਉਹਨੇ ਆਪਣਾ ਸਿੱਖ ਸਿਧਾਂਤ ਦੱਸਿਆ ਵਾ, ਉਹਨੇ ਆਪਣੇ ਆਪ ਨੂੰ ਮਨੁੱਖਤਾਵਾਦੀ ਪੇਸ਼ ਕੀਤਾ ਵਾ, ਉਹਨੇ ਮਿਨੋਰਟੀ ਲਈ ਆਵਾਜ਼ ਬੁਲੰਦ ਕੀਤੀ ਆ, ਔਰ ਉਹਨੇ ਬੇਬਾਕੀ ਦੇ ਨਾਲ ਅੰਦਰ ਵੜ ਕੇ ਨਹੀਂ, ਉਹਨੇ ਦਹਾੜ ਮਾਰੀ ਹੈ ਕਿ ਮੈਨੂੰ ਪਤਾ ਵਾ ਕਿ ਲੋਕ ਮੇਰੀ ਆਲੋਚਨਾ ਕਰਨਗੇ, ਮੈਨੂੰ ਪਤਾ ਵਾ ਕਿ IT ਸੈੱਲ ਮੇਰੇ ਮਗਰ ਲੱਗ ਜਾਣਗੇ, ਪਰ ਉਹ ਕਹਿੰਦੀ ਨਹੀਂ, ਮੇਰੇ ਐਥਿਕਸ, ਮੇਰੇ ਅਸੂਲ, ਮੇਰੇ ਸਿਧਾਂਤ ਇਹ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਮੋਦੀ ਨਾਲ ਮੁਲਾਕਾਤ ਕਰਾਂ। ਸਦਕੇ ਜਾਈਏ ਇਹੋ ਜਿਹੇ ਲੋਕਾਂ ਦੇ। ਚੰਗਾ ਲੱਗਾ ਸ਼ੇਅਰ ਜ਼ਰੂਰ ਕਰਿਓ। ਪੰਜਾਬੀ ਰੇਡੀਓ USA ਤੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਜਲਦ ਹੋਵਾਂਗੇ ਹਾਜ਼ਰ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ।